ਅੱਜ ਦੀਆਂ ਖਬਰਾਂ ਵੱਲ ਆਈਏ ਤੇ ਗ੍ਰੀਨ ਟ੍ਰੇਡ ਵਾਰ ਤੇ ਗ੍ਰੀਨ ਟ੍ਰੇਡ ਨੂੰ ਲੈ ਕੇ ਡੈਵੋਸ ਜੋ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਲੀਡਰਸ ਦੀ ਕਾਨਫਰੰਸ ਹੋ ਰਹੀ ਆ, ਉਹਦੇ ਵਿੱਚ ਕਈ ਮੁਲਕ ਜਿਹੜੇ ਆ ਉਹ ਡਿਵਾਈਡਡ ਹੈਗੇ ਆ ਇਸ ਇਸ਼ੂ ਦੇ ਉੱਤੇ। ਚੀਫ ਐਗਜ਼ੀਕਿਊਟਿਵਸ ਤੇ ਗਵਰਨਮੈਂਟ ਦੇ ਮਿਨਿਸਟਰਸ ਜੋ ਪੂਰੇ ਦੁਨੀਆ ਤੋਂ ਐਨੂਅਲ ਵਰਲਡ ਇਕਨੋਮਿਕ ਫੋਰਮ ਦੇ ਸੰਬੰਧ ਦੇ ਵਿੱਚ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਇਕੱਠੇ ਹੋਏ ਆ ਤੇ ਉਹਨਾਂ ਦਾ ਮੇਨ ਫੋਕਸ ਇਹੀ ਆ ਵੀ ਪਿਛਲੇ 3 ਸਾਲਾਂ ਦੇ ਵਿੱਚ ਵਰਲਡ ਇਕਨੋਮੀ ਨੂੰ ਲੈ ਕੇ ਤੇ ਜੋ ਕਲਾਈਮੇਟ ਚੇਂਜ ਹੋ ਰਿਹਾ ਉਸ ਨੂੰ ਕਿਸ ਤਰ੍ਹਾਂ ਆਪਾਂ ਕੰਟਰੋਲ ਕਰ ਸਕਦੇ ਹੈਗੇ ਆ। ਵੈਟ ਮਾਰਕੀਟਸ ਆਫ ਵੂਹਾਨ ਚਾਈਨਾ ਦੀਆਂ ਤੋਂ ਲੈ ਕੇ ਕ੍ਰੈਮਲਿਨ ਦੀ ਜਿਹੜੀ ਕੈਲਕੂਲੇਸ਼ਨਸ ਆ ਯੂਕਰੇਨ ਵਾਰ ਦੇ ਸੰਬੰਧ ਦੇ ਵਿੱਚ, ਪੈਂਡੇਮਿਕ ਵਾਰ, ਇਹ ਸਾਰੀਆਂ ਕੰਡੀਸ਼ਨਸ, ਇਨਫਲੇਸ਼ਨ, ਸਰਜਿੰਗ ਡੈਪਟ ਤੇ ਸਾਰਾ ਕੁਝ ਨੂੰ ਲੈ ਕੇ ਇਹ ਜੋ ਵੱਡੀ ਕਾਨਫਰੰਸ ਆ ਸਾਰੇ ਦੁਨੀਆ ਦੇ ਮੁਲਕਾਂ ਵੱਲੋਂ ਉੱਥੇ ਹੋ ਰਹੀ ਹੈਗੀ ਆ। ਜੀ ਬਿਲਕੁਲ, ਇਹ ਜਿਹੜੀ ਡੈਵੋਸ ਦੇ ਵਿੱਚ ਹਰ ਸਾਲ ਹੁੰਦੀ ਜਿਹੜੀ ਉਹ ਹੈਗੀ ਆ ਤੇ ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਹਰਜੋਤ ਸਿੰਘ ਜੀ, ਵੀ ਵੱਡੇ ਵੱਡੇ ਜਿਹੜੇ ਧਨਾੜ ਲੋਕ ਜਾਂ ਅਰਥ ਸ਼ਾਸਤਰੀ ਤਾਂ ਹੋਰ ਬਹੁਤ ਸਾਰੇ ਦੁਨੀਆ ਨੂੰ ਕਿਸ ਦਿਸ਼ਾ ਵੱਲ ਤੋਰਨਾ ਆ, ਇੱਥੇ ਮੋਸਟ ਇਕਨੋਮਿਕ ਫੈਸਲੇ ਜਿਹੜੇ ਆ ਉਹ ਲਏ ਜਾਂਦੇ ਆ। 2700 ਤੋਂ ਵੱਧ ਲੋਕ ਵੱਖ-ਵੱਖ ਮੁਲਕਾਂ ਤੋਂ, 130 ਮੁਲਕਾਂ ਤੋਂ ਜਿਹੜੇ ਲੀਡਰਸ ਆ ਉਹਨਾਂ ਨੇ ਇਸ ਦੇ ਵਿੱਚ ਹਿੱਸਾ ਹਰਜੋਤ ਸਿੰਘ ਜੀ ਲੈਣਾ ਆ। ਤੇ ਇਹ ਜਿਹੜੀ ਚੀਜ਼ ਆ ਉਹ ਦੇਖਣ ਵਾਲੀ ਹੋਊਗੀ ਵੀ ਕੀ ਜਿਹੜਾ ਉਹ ਹੋਊਗਾ। ਸੋ ਇਹ ਇੱਕ ਚਿੰਤਾ ਵਾਲੀ ਗੱਲ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੋ ਰਿਹਾ ਵਰਲਡ ਇਕਨੋਮਿਕ ਫੋਰਮ, ਜਦੋਂ ਦੁਨੀਆ ਭਰ ਦੇ ਵਿੱਚ ਰਿਸੈਸ਼ਨ ਦਾ ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਹੈਗਾ ਆ। ਤੇ ਕਈ ਲੋਕ ਜਿਹੜੇ ਇਸ ਤੇ ਕ੍ਰਿਟਿਕ ਆ, ਉਹ ਕਹਿੰਦੇ ਵੀ ਇਹ ਜਿਹੜੀ ਵਰਲਡ ਇਕਨੋਮਿਕ ਕਾਨਫਰੰਸ ਦੀ ਬਜਾਏ ਇੱਕ ਜਾਇੰਟ ਬਿਜ਼ਨਸ ਕਾਨਫਰੰਸ ਦੇ ਵਜੋਂ ਲੋਕ ਦੇਖਦੇ ਆ ਵੀ ਵੱਡੇ ਵੱਡੇ ਲੋਕ ਆਪਸ ਚਾਹੁੰਦੇ ਆ ਤੇ ਬਿਜ਼ਨਸ ਜਿਹੜਾ ਅੱਗੇ ਕਿੱਦਾਂ ਮੁਲਕਾਂ ਇੱਕ ਦੂਜੇ ਦੇ ਵਿੱਚ ਆਪਸ ਦੇ ਵਿੱਚ ਵਧਾਇਆ ਜਾਵੇ। ਕਾਰਪੋਰੇਸ਼ਨਸ ਦੀ ਇੱਥੇ ਬਹੁਤੀ ਸੇ ਜਿਹੜੀ ਉਹ ਚੱਲਦੀ ਹੈਗੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਣਦਾ ਹੈਗਾ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਗ੍ਰੀਨ ਟ੍ਰੇਡ ਵਾਰ ਤੇ ਗ੍ਰੀਨ ਟ੍ਰੇਡ ਨੂੰ ਲੈ ਕੇ ਡੈਵੋਸ ਜੋ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਲੀਡਰਸ ਦੀ ਕਾਨਫਰੰਸ ਹੋ ਰਹੀ ਆ, ਉਹਦੇ ਵਿੱਚ ਕਈ ਮੁਲਕ ਜਿਹੜੇ ਆ ਉਹ ਡਿਵਾਈਡਡ ਹੈਗੇ ਆ ਇਸ ਇਸ਼ੂ ਦੇ ਉੱਤੇ। ਚੀਫ ਐਗਜ਼ੀਕਿਊਟਿਵਸ ਤੇ ਗਵਰਨਮੈਂਟ ਦੇ ਮਿਨਿਸਟਰਸ ਜੋ ਪੂਰੇ ਦੁਨੀਆ ਤੋਂ ਐਨੂਅਲ ਵਰਲਡ ਇਕਨੋਮਿਕ ਫੋਰਮ ਦੇ ਸੰਬੰਧ ਦੇ ਵਿੱਚ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਇਕੱਠੇ ਹੋਏ ਆ ਤੇ ਉਹਨਾਂ ਦਾ ਮੇਨ ਫੋਕਸ ਇਹੀ ਆ ਵੀ ਪਿਛਲੇ 3 ਸਾਲਾਂ ਦੇ ਵਿੱਚ ਵਰਲਡ ਇਕਨੋਮੀ ਨੂੰ ਲੈ ਕੇ ਤੇ ਜੋ ਕਲਾਈਮੇਟ ਚੇਂਜ ਹੋ ਰਿਹਾ ਉਸ ਨੂੰ ਕਿਸ ਤਰ੍ਹਾਂ ਆਪਾਂ ਕੰਟਰੋਲ ਕਰ ਸਕਦੇ ਹੈਗੇ ਆ। ਵੈਟ ਮਾਰਕੀਟਸ ਆਫ ਵੂਹਾਨ ਚਾਈਨਾ ਦੀਆਂ ਤੋਂ ਲੈ ਕੇ ਕ੍ਰੈਮਲਿਨ ਦੀ ਜਿਹੜੀ ਕੈਲਕੂਲੇਸ਼ਨਸ ਆ ਯੂਕਰੇਨ ਵਾਰ ਦੇ ਸੰਬੰਧ ਦੇ ਵਿੱਚ, ਪੈਂਡੇਮਿਕ ਵਾਰ, ਇਹ ਸਾਰੀਆਂ ਕੰਡੀਸ਼ਨਸ, ਇਨਫਲੇਸ਼ਨ, ਸਰਜਿੰਗ ਡੈਪਟ ਤੇ ਸਾਰਾ ਕੁਝ ਨੂੰ ਲੈ ਕੇ ਇਹ ਜੋ ਵੱਡੀ ਕਾਨਫਰੰਸ ਆ ਸਾਰੇ ਦੁਨੀਆ ਦੇ ਮੁਲਕਾਂ ਵੱਲੋਂ ਉੱਥੇ ਹੋ ਰਹੀ ਹੈਗੀ ਆ। ਜੀ ਬਿਲਕੁਲ, ਇਹ ਜਿਹੜੀ ਡੈਵੋਸ ਦੇ ਵਿੱਚ ਹਰ ਸਾਲ ਹੁੰਦੀ ਜਿਹੜੀ ਉਹ ਹੈਗੀ ਆ ਤੇ ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਹਰਜੋਤ ਸਿੰਘ ਜੀ, ਵੀ ਵੱਡੇ ਵੱਡੇ ਜਿਹੜੇ ਧਨਾੜ ਲੋਕ ਜਾਂ ਅਰਥ ਸ਼ਾਸਤਰੀ ਤਾਂ ਹੋਰ ਬਹੁਤ ਸਾਰੇ ਦੁਨੀਆ ਨੂੰ ਕਿਸ ਦਿਸ਼ਾ ਵੱਲ ਤੋਰਨਾ ਆ, ਇੱਥੇ ਮੋਸਟ ਇਕਨੋਮਿਕ ਫੈਸਲੇ ਜਿਹੜੇ ਆ ਉਹ ਲਏ ਜਾਂਦੇ ਆ। 2700 ਤੋਂ ਵੱਧ ਲੋਕ ਵੱਖ-ਵੱਖ ਮੁਲਕਾਂ ਤੋਂ, 130 ਮੁਲਕਾਂ ਤੋਂ ਜਿਹੜੇ ਲੀਡਰਸ ਆ ਉਹਨਾਂ ਨੇ ਇਸ ਦੇ ਵਿੱਚ ਹਿੱਸਾ ਹਰਜੋਤ ਸਿੰਘ ਜੀ ਲੈਣਾ ਆ। ਤੇ ਇਹ ਜਿਹੜੀ ਚੀਜ਼ ਆ ਉਹ ਦੇਖਣ ਵਾਲੀ ਹੋਊਗੀ ਵੀ ਕੀ ਜਿਹੜਾ ਉਹ ਹੋਊਗਾ। ਸੋ ਇਹ ਇੱਕ ਚਿੰਤਾ ਵਾਲੀ ਗੱਲ ਆ। ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੋ ਰਿਹਾ ਵਰਲਡ ਇਕਨੋਮਿਕ ਫੋਰਮ, ਜਦੋਂ ਦੁਨੀਆ ਭਰ ਦੇ ਵਿੱਚ ਰਿਸੈਸ਼ਨ ਦਾ ਖਤਰਾ ਜਿਹੜਾ ਆ ਉਹ ਮੰਡਰਾ ਰਿਹਾ ਹੈਗਾ ਆ। ਤੇ ਕਈ ਲੋਕ ਜਿਹੜੇ ਇਸ ਤੇ ਕ੍ਰਿਟਿਕ ਆ, ਉਹ ਕਹਿੰਦੇ ਵੀ ਇਹ ਜਿਹੜੀ ਵਰਲਡ ਇਕਨੋਮਿਕ ਕਾਨਫਰੰਸ ਦੀ ਬਜਾਏ ਇੱਕ ਜਾਇੰਟ ਬਿਜ਼ਨਸ ਕਾਨਫਰੰਸ ਦੇ ਵਜੋਂ ਲੋਕ ਦੇਖਦੇ ਆ ਵੀ ਵੱਡੇ ਵੱਡੇ ਲੋਕ ਆਪਸ ਚਾਹੁੰਦੇ ਆ ਤੇ ਬਿਜ਼ਨਸ ਜਿਹੜਾ ਅੱਗੇ ਕਿੱਦਾਂ ਮੁਲਕਾਂ ਇੱਕ ਦੂਜੇ ਦੇ ਵਿੱਚ ਆਪਸ ਦੇ ਵਿੱਚ ਵਧਾਇਆ ਜਾਵੇ। ਕਾਰਪੋਰੇਸ਼ਨਸ ਦੀ ਇੱਥੇ ਬਹੁਤੀ ਸੇ ਜਿਹੜੀ ਉਹ ਚੱਲਦੀ ਹੈਗੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਣਦਾ ਹੈਗਾ ਜੀ।